ਦਾਦੇ ਇੱਧਰ ਤੋਂ ਹੀ ਸੀ, ਗੁੱਜਰਾਂ ਵਾਲੇ ਤੋਂ ਹੀ ਸੀ। ਨਹੀਂ ਇੰਨੀ ਤਾਂ ਖੈਰ ਕਦੇ ਕੋਈ ਗੱਲ ਨਹੀਂ ਹੋਈ, ਪਰ ਉਹ ਦੱਸਦੇ ਹੁੰਦੇ ਸੀ ਵੀ ਉਹ ਤਾਂ ਕਹਿੰਦੇ ਜਾਣ ਲੱਗਿਆ ਘੋੜੀਆਂ ਤੇ ਗਏ ਸੀਗੇ। ਬਸ ਫਿਰ ਰਾਹ 'ਚ ਹੀ ਘੋੜੀਆਂ ਛੱਡਣੀਆਂ ਪੈ ਗਈਆਂ, ਪੈਦਲ ਹੀ ਜਾਣਾ ਪਿਆ ਸੀਗਾ ਜੀ। ਮੀਆਂ ਆਸਫ ਅਲੀ ਗੁਰਦੁਆਰਾ ਦਰਬਾਰ ਸਾਹਿਬ ਤੋਂ ਇੱਕ ਵਾਰੀ ਫਿਰ ਤੁਹਾਡੇ ਸਾਹਮਣੇ ਆ ਤੇ ਮੇਰੇ ਨਾਲ ਇਸ ਟਾਈਮ ਮੌਜੂਦ ਆ ਚੜ੍ਹਦੇ ਪੰਜਾਬ ਤੋਂ ਆਇਆ ਹੋਇਆ ਇੱਕ ਕਪਲ, ਇਹਨਾਂ ਕੋਲ ਅਸੀਂ ਜਾਣਦੇ ਹਾਂ ਜੀ। ਕੀ ਨਾਂ ਤੁਹਾਡਾ? ਮੇਰਾ ਨਾਮ ਕਮਲਜੀਤ ਸਿੰਘ ਹੈ ਜੀ। ਅੱਛਾ ਜੀ ਅਸੀਂ ਚੰਡੀਗੜ੍ਹ ਤੋਂ ਹੈ ਜੀ, ਪੰਜਾਬ ਦੇ ਨਾਲ ਹੀ ਚੰਡੀਗੜ੍ਹ ਪੈਂਦਾ। ਤੇ ਤੁਹਾਡਾ ਕੀ ਨਾਮ ਜੀ? ਅੰਤਰਪ੍ਰੀਤ ਕੌਰ। ਅੰਤਰਪ੍ਰੀਤ ਕੌਰ। ਤੇ ਪਹਿਲੇ ਵੀ ਕਦੀ ਆਣਾ ਹੋਇਆ ਉਵੇਂ? ਜੀ ਮੈਂ ਇੱਕ ਵਾਰ ਪਹਿਲਾਂ ਆਇਆ ਜੀ, ਜਦੋਂ ਖੁੱਲਿਆ ਸੀ ਕੋਰੀਡੋਰ ਨਵਾਂ ਨਾ 2 ਸਾਲ, ਉਹ 2019 ਚ ਆਇਆ ਸੀ ਮੈਂ। ਅੱਛਾ ਇੱਥੇ ਕੋਰੀਡੋਰ ਤੇ ਆਏ ਸੀ, ਦਰਬਾਰ ਸਾਹਿਬ ਤੇ? ਹਾਂਜੀ ਹਾਂਜੀ, ਦਰਬਾਰ ਸਾਹਿਬ। ਉਹਦਾ ਜਨਮ ਸਥਾਨ ਤੇ ਇੱਕ ਤੇ ਹੋਰ ਆਉਣਾ? ਨਹੀਂ, ਹੋਰ ਕਿਤੇ ਨਹੀਂ ਆਣਾ ਜਾਣਾ ਹੋਇਆ ਜੀ। ਅੱਛਾ ਜੀ ਬਹੁਤ ਤਮੰਨਾ ਆਉਣ ਦੀ, ਕਦੇ ਸਮਾਂ ਮਿਲੂਗਾ ਤਾਂ ਖੁੱਲੇ ਟਾਈਮ ਲਈ ਆਣਾ ਜੀ ਇੱਥੇ। ਹਾਂ ਨਹੀਂ ਜੀ ਬਿਲਕੁਲ ਆਓ, ਜਦੋਂ ਕਦੀ ਆਣਾ ਹੋ ਤਾਂ ਮੌਕਾ ਮਿਲਿਆ ਤੁਹਾਨੂੰ ਤੇ ਜ਼ਰੂਰ ਅਸੀਂ ਇੱਥੇ ਵੈਲਕਮ ਕਰਾਂਗੇ। ਤੇ ਸ਼ੁਰੂ ਤੋਂ ਉੱਥੇ ਦੇ ਰਹਿਣ ਵਾਲੇ? ਅਸੀਂ ਸ਼ੁਰੂ ਤੋਂ, ਮੇਰੇ ਦਾਦੇ ਇੱਧਰ ਤੋਂ ਹੀ ਸੀ, ਦਾਦਕੇ ਇੱਥੋਂ ਕਿਹੜੇ ਇਲਾਕੇ? ਗੁੱਜਰਾਂ ਵਾਲੇ ਤੋਂ ਹੀ ਸੀ। ਕਿਦੋਂ ਹੁਣ ਸਾਨੂੰ ਐਗਜ਼ੈਕਟ ਯਾਦ ਨਹੀਂ, ਅੱਛਾ ਪਰ ਹਾਂਜੀ ਉਹ ਜਦੋਂ ਛੋਟੇ ਹੁੰਦੇ ਸੀ 8-9 ਸਾਲ ਦੇ ਸੀ, ਉਦੋਂ ਵੰਡ ਤੇ ਇੱਥੇ ਆ ਗਏ ਸੀਗੇ ਪੰਜਾਬ 'ਚ ਨਾ। ਅੱਛਾ ਵੰਡ ਤੇ ਟਾਈਮ ਇੱਥੋਂ ਗਿਆ ਹਾਂ, ਸੀ? ਵੰਡ ਤੇ ਕੰਮ ਇੱਥੋਂ ਗਏ ਸੀਗੇ ਜੀ। ਅੱਛਾ ਜੀ ਅੱਛਾ ਗੁਜਰਾਂ ਵਾਲੇ ਦਾ ਇਲਾਕਾ ਨਹੀਂ ਯਾਦ ਜਿੱਥੋਂ ਗਿਆ ਸੀ ਉਹ? ਨਹੀਂ, ਦੱਸਦੇ ਹੁੰਦੇ ਸੀ। ਹੁਣ ਮੇਰੇ ਅੱਜ ਇਸ ਟਾਈਮ ਯਾਦ ਨਹੀਂ ਆ ਰਿਹਾ, ਵੈਸੇ ਮੈਨੂੰ ਪਤਾ ਹੈ, ਹੁਣ ਅੱਜ ਯਾਦ ਨਹੀਂ ਆ ਰਿਹਾ ਬਾਈ ਚਾਂਸ ਹੀ। ਜੀ ਤੇ ਉਹ ਜਦੋਂ ਗਏ ਸੀਗੇ ਤੇ ਉਦੋਂ ਕੋਈ ਉੱਥੇ ਉਹਨਾਂ ਦੇ ਨਾਲ ਜਾਂਦੇ ਹੋਏ ਇੱਥੇ ਮਸਲਾ ਮਸੈਲ ਤੇ ਨਹੀਂ ਸੀ ਹੋਇਆ? ਨਹੀਂ ਇੰਨੀ ਤਾਂ ਖੈਰ ਕਦੇ ਕੋਈ ਗੱਲ ਨਹੀਂ ਹੋਈ, ਪਰ ਉਹ ਦੱਸਦੇ ਹੁੰਦੇ ਸੀ ਵੀ ਉਹ ਤਾਂ ਕਹਿੰਦੇ ਜਾਣ ਲੱਗਿਆ ਘੋੜੀਆਂ ਤੇ ਗਏ ਸੀਗੇ। ਬਸ ਫਿਰ ਰਾਹ 'ਚ ਹੀ ਘੋੜੀਆਂ ਛੱਡਣੀਆਂ ਪੈ ਗਈਆਂ, ਪੈਦਲ ਹੀ ਜਾਣਾ ਪਿਆ ਸੀਗਾ ਜੀ। ਹਾਂਜੀ ਅੱਛਾ ਅੱਗੇ ਪੈਦਲ ਜਾਣਾ? ਹਾਂ, ਅੱਗੇ ਪੈਦਲ ਜਾਣਾ ਪਿਆ ਜੀ। ਅੱਛਾ ਇੱਥੇ ਅਸੀਂ ਆਏ ਨਾ ਤੇ ਐਲਾਨ ਹੋ ਰਿਹਾ ਸੀ ਹੁਣੇ ਕਿ ਇੱਥੇ ਟਿਕਟੌਕ ਬਣਾਉਣਾ ਮਨਾ ਵਾ। ਪਿਛਲੇ ਦਿਨਾਂ 'ਚ ਇੱਕ ਮਸਲਾ ਹੋਇਆ ਸਾਰਿਆਂ ਨੂੰ ਪਤਾ, ਤੇ ਨਾਲ ਹੀ ਭਾਈ ਹੁਣਾਂ ਨੇ ਦੱਸਿਆ ਕਿ ਇੱਥੇ ਤੇ ਸਿਰਫ ਗੁਰਦੁਆਰਾ ਸਾਹਿਬ ਮਨਾ, ਉੱਥੇ ਤੇ ਉੱਦਾਂ ਹੀ ਬੰਦ। ਹਾਂ, ਸਾਡੇ ਇੰਡੀਆ ਬੈਨ ਹੈ ਜੀ ਟਿਕਟੌਕ, ਕਈ ਹੋਰ ਐਪਸ ਵੀ ਬੈਨ ਹੈ। ਤੇ ਜਿਹੜੀ ਇੱਕ ਮੇਰੇ ਖਿਆਲ ਉਹ ਅੱਜ ਕੱਲ੍ਹ ਗੇਮ ਜ਼ਿਆਦਾ ਖੇਡਦੇ ਆ ਮੁੰਡੇ, ਉਹ ਵੀ ਬੈਨ, ਪਬਜੀ ਉਹ ਵੀ ਬੈਨ ਹੈ ਜੀ, ਉਹ ਵੀ ਬੈਨ ਹੈ ਇੱਥੇ ਸਾਡੇ ਤਾਂ। ਉਹਦੀ ਕੀ ਵਜ੍ਹਾ ਵਾ ਇਹ ਜਿਹੜਾ ਟਿਕਟੌਕ ਤੇ ਪਬਜੀ ਬੈਨ ਹੈ? ਇਹ ਬੱਚਿਆਂ ਨੇ ਬਹੁਤ ਜ਼ਿਆਦਾ ਕੰਮ ਖਰਾਬ ਕਰ ਦਿੱਤਾ। ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਸਿਰ ਤੋਂ ਚੁੰਨੀ ਲੈ ਕੇ ਮਾਡਲਿੰਗ ਕਰਨੀ ਆ, ਇਹ ਗਲਤ ਕੰਮ ਕਰਨੇ ਸ਼ੁਰੂ ਹੋ ਗਏ ਸੀਗੇ। ਉੱਤੋਂ ਦੀ ਫਿਰ ਆਪਣਾ ਚਾਈਨਾ ਵਾਲਿਆਂ ਨਾਲ ਵੀ ਕੋਈ ਚੱਕਰ ਪੈ ਗਿਆ ਸੀਗਾ, ਤੇ ਉਹਦੇ ਕਰਕੇ ਉਹਨਾਂ ਨੇ ਬੈਨ ਕਰ ਦਿੱਤਾ। ਅੱਛਾ ਗੁਰਦੁਆਰਾ ਸਾਹਿਬ 'ਚ ਤਾਂ ਬੰਦ ਕੀਤਾ ਸੀਗਾ ਕਿਉਂਕਿ ਬੱਚੇ ਬਹੁਤ ਜ਼ਿਆਦਾ ਖਰਾਬ ਕਰਨ ਲੱਗ ਪਏ ਸੀਗੇ। ਇਹ ਗੱਲ ਸਹੀ ਹੈ। ਸਾਨੂੰ ਧਾਰਮਿਕ ਨਾ ਸਮਝ ਕੇ ਇੰਜੋਇਮੈਂਟ ਦੇ ਬੇਸ 'ਤੇ ਉਹਨਾਂ ਨੇ ਲੈ ਲਿਆ, ਉਹ ਫਿਰ ਇਹ ਗਲਤ ਚੀਜ਼ਾਂ ਹੈ। ਬੱਚਿਆਂ 'ਤੇ ਪ੍ਰਭਾਵ ਬਹੁਤ ਗਲਤ ਪੈਂਦਾ ਇਹਨਾਂ ਚੀਜ਼ਾਂ ਦਾ। ਵੈਸੇ ਇੱਥੇ ਸਾਡੇ ਵੀ ਇੱਕ ਵਾਰੀ ਮੜ ਜੇ ਮੇਰੇ ਖਿਆਲ ਬੈਨ ਲੱਗਿਆ ਸੀਗਾ, ਪਸ਼ਾਵਰ ਹਾਈ ਕੋਰਟ ਨੇ ਲਾਇਆ ਸੀ ਨਾ, ਫਿਰ ਉਹ ਹਟ ਗਿਆ ਸੀਗਾ। ਤੇ ਸਾਡੇ ਤੇ ਉਹਦਾ ਨਾ ਟਿਕਟੌਕ ਦੇ ਚੱਕਰ 'ਚ ਨਾ ਉਹ ਕੋਈ ਲੰਘਦਾ ਹੋਇਆ ਕੋਈ ਗੱਡੀ ਥੱਲੇ ਆ ਜਾਂਦਾ, ਕੋਈ ਗਟਰ 'ਚ ਡਿੱਗ ਪੈਂਦਾ, ਅਜੀਬ ਹੀ ਕੰਮ। ਦੇਖੋ ਜ਼ਿੰਦਗੀ 'ਚ ਰੋਟੀ ਟਿਕਟੌਕ ਨੇ ਨਹੀਂ ਦੇਣੀ, ਕੰਮ ਕਰਕੇ ਮਿਲਣੀ ਹੈ। 2 ਘੰਟੇ ਟਿਕਟੌਕ ਦੇਖਣ ਨਾਲੋਂ 2 ਘੰਟੇ ਕੰਮ ਕੀਤਾ ਜਾਵੇ ਉਹ ਜ਼ਿਆਦਾ ਬਿਹਤਰ ਹੈ। ਇਹ ਗੱਲ ਵੀ ਸਹੀ ਹੈ। ਅੱਛਾ ਤੁਸੀਂ ਕੀ ਕਰਦੇ ਹੋ? ਸਾਡਾ ਉੱਥੇ ਆਪਣਾ ਬਿਜ਼ਨਸ ਹੈ ਜੀ। ਕਾਹਦਾ? ਬਾਈਕ ਦੀ ਏਜੰਸੀ ਹੈ ਹੀਰੋ। ਇੱਥੇ ਮੇਰੇ ਖਿਆਲ ਨਹੀਂ ਚੱਲਦੇ, ਇੱਥੇ ਚੱਲਦੇ ਹਾਂ ਹੀਰੋ ਮੋਟਰਸਾਈਕਲ ਸਾਡੇ ਬਹੁਤ ਮਸ਼ਹੂਰ ਹੈ, ਉਹਦੀ ਦੋ ਏਜੰਸੀਆਂ। ਬਾਕੀ ਉੱਥੇ ਪ੍ਰਾਪਰਟੀ ਦਾ ਕੰਮ ਹੈ ਜੀ। ਸਾਡੇ ਲੁਧਿਆਣੇ ਦੇ ਇੱਕ ਦੋਸਤ ਹੈ ਸਰਦਾਰ ਇੰਦਰਜੀਤ ਸਿੰਘ, ਉਹਨਾਂ ਦੀ ਵੀ ਉੱਥੇ ਮੋਟਰਸਾਈਕਲਾਂ ਦੀ ਏਜੰਸੀ ਹੈ। ਅੱਛਾ ਜੀ। ਹਾਂਜੀ ਜੀ, ਉਹਨਾਂ ਦੀ ਹੀਰੋ ਦੀ? ਹਾਂਜੀ, ਹੀਰੋ ਦੀ ਜੀ। ਤੇ ਉਹ ਸਰਦਾਰ ਇੰਦਰਜੀਤ ਸਿੰਘ, ਬਲਕਿ ਉਹਨਾਂ ਦਾ ਸਾਡੇ ਚੈਨਲ ਤੇ ਤੁਸੀਂ ਦੇਖਿਓ ਵੀ, ਬੜੇ ਖੂਬਸੂਰਤ ਆਦਮੀ ਆ ਤੇ ਪਾਕਿਸਤਾਨੀ ਫਿਲਮਾਂ ਦੇ ਬੜੇ ਉਹ ਫੈਨ ਵੀ ਆ। ਨਹੀਂ, ਅਸੀਂ ਆਪ ਤੁਹਾਡੀਆਂ ਜੁਗਤਾਂ ਬਹੁਤ ਦੇਖਦੇ ਹਾਂ, ਜਦ ਟਾਈਮ ਮਿਲਦਾ ਤੁਹਾਡੀਆਂ ਜੁਗਤਾਂ ਬਹੁਤ ਦੇਖਦੇ ਹਾਂ ਅਸੀਂ। ਕਿਹਦੀਆਂ ਜੁਗਤਾਂ ਦੇਖਦੇ ਹੋ? ਨਹੀਂ ਆਮ ਹੀ ਜਿਵੇਂ ਦੇਖ ਕਦੇ ਫ੍ਰੀ ਹੋਈਏ ਨਾ, ਤਾਂ ਇੱਕ ਤੁਹਾਡਾ ਉਹ ਰਾਜਾ ਜਿਹੜੇ ਉਹ ਕਾਲ ਕਰਦੇ ਆ, ਕੀ ਨਾਂ ਹੈ ਜੀ, ਰਾਜਾ ਰਾਣਾ ਆਜ਼ਾਦ ਦੇ ਬਹੁਤ ਫੈਨ ਹੈ ਜੀ। ਰਾਣਾ ਆਜ਼ਾਦ ਨੂੰ ਬਹੁਤ ਦੇਖਦੇ ਅਸੀਂ। ਹਾਂਜੀ ਹਾਂਜੀ ਜੀ। ਇਹ ਤੇ ਬੜਾ, ਵੈਸੇ ਇੱਕ ਤੁਹਾਡਾ ਉੱਥੇ ਮੁੰਡਾ ਵਾ, ਕੀ ਨਾਂ ਉਹਦਾ ਨਿੱਕੇ ਦਾ? ਹਾਂਜੀ ਮੋਟਿਆ ਜਿਹਾ ਜਿਹਦਾ ਇੱਕ ਨੂਰ। ਅੱਛਾ ਮੇਰੇ ਆਪਣੇ ਬੱਚੇ ਨੂਰ ਨੂੰ ਵਾਵਾ ਦੇਖਦੇ। ਹਾਂ ਜੀ। ਤੇ ਇਹਦਾ ਆਪਸੀ ਭਾਈਚਾਰਾ ਪਿਆਰ ਹੈ ਜੀ, ਇਹ ਤਾਂ ਤਾਰ ਲੱਗ ਗਈ, ਇਹ ਤਾਂ ਬਾਕੀ ਤਾਂ ਇੱਕ ਹੀ ਹੈ ਸਾਰਾ, ਮਸਲੇ ਕੋਈ ਹੈ ਨਹੀਂ। ਇਹ ਤਾਂ ਜਿਹੜੇ ਸਰਕਾਰਾਂ ਨੇ ਬਣਾਏ ਮਸਲੇ ਉਹ ਮਸਲੇ ਆ। ਆਪਸੀ ਭਾਈਚਾਰਾ ਤਾਂ ਮੇਰੇ ਖਿਆਲ ਕਦੇ ਨਾ ਇੱਧਰ ਘਟਿਆ ਨਾ ਉੱਧਰ ਘਟਿਆ। ਹਾਂਜੀ ਉਹ ਤੇ ਘਟ ਵੀ ਨਹੀਂ ਸਕਦਾ ਜੀ। ਹੁਣ ਅੱਜ ਉਹ ਗਿੱਪੀ ਗਰੇਵਾਲ ਆ ਰਿਹਾ। ਹਾਂ ਸੁਣਨ 'ਚ ਆਇਆ ਸਾਨੂੰ ਵੀ, ਇੱਥੇ ਵੀ ਗਿੱਪੀ ਗਰੇਵਾਲ ਆ ਰਿਹਾ ਜੀ। ਜੀ ਸਾਡੇ ਤਾਂ ਉੱਥੇ ਖੈਰ ਅਸੀਂ ਕਈ ਵਾਰ ਮਿਲੇ ਹਾਂ, ਗਿੱਪੀ ਗਰੇਵਾਲ ਲੋਕਲ ਸ਼ੂਟਿੰਗ ਕਰਦੇ ਹਾਂ। ਹਾਂ ਤੇ ਇੱਥੇ ਹੁਣ ਸਾਨੂੰ ਰਸਤੇ 'ਚ ਆਉਂਦੀ ਦੱਸਿਆ ਵੀ ਅੱਜ ਗਿੱਪੀ ਗਰੇਵਾਲ ਆ ਰਹੇ ਆ ਜੀ। ਨਹੀਂ ਬੜਾ ਅੱਛਾ। ਅੱਜ ਦੇਖੋ ਯਾਨੀ ਕਿ ਇੱਦਾਂ ਹੀ ਹੈ ਨਾ, ਇਹ ਫਾਇਦਾ ਹੀ ਹੋ ਰਿਹਾ ਵਾ ਕਿ ਹੁਣ ਕਰਤਾਰਪੁਰ ਕੋਰੀਡੋਰ ਖੁੱਲਿਆ, ਆਪਸੀ ਸਾਂਝ ਵੱਧ ਰਹੀ ਆ, ਆਉਣਾ ਜਾਣਾ ਵੱਧ ਰਿਹਾ ਵਾ। ਤੇ ਹੁਣ ਤੁਸੀਂ ਮੱਥਾ ਟੇਕ ਲਿਆ? ਜੀ ਮੱਥਾ ਟੇਕ ਲਿਆ ਜੀ। ਅੱਛਾ ਤੇ ਤੁਸੀਂ ਹੁਣ ਕਿੱਧਰ ਨੂੰ ਜਾ ਰਹੇ ਸੀ?
ਹੁਣ ਅਸੀਂ ਬਾਕੀ ਦੇਖਦੇ ਹਾਂ, ਸਾਰੀ ਜਗ੍ਹਾ ਦੇ ਦਰਸ਼ਨ ਕਰਦੇ ਹਾਂ, ਉਸ ਤੋਂ ਬਾਅਦ ਫਿਰ ਆਪਣਾ ਵਾਪਸੀ। ਅੱਛਾ ਜੁੱਤੀ ਦਵਾਣੀ ਹੈ ਜੀ ਇੱਥੋਂ, ਪਾਕਿਸਤਾਨ ਦੀ ਜੁੱਤੀ ਬਹੁਤ ਮਸ਼ਹੂਰ ਹੈ। ਅੱਛਾ ਅੱਜ ਸਾਡੀ ਮੈਰਿਜ ਐਨਵਰਸਰੀ ਵੀ ਹੈ। ਇਹ ਕਿੰਨਵੀਂ ਮੈਰਿਜ ਯੂਨੀਵਰਸਿਟੀ? ਇਹ 10ਵੀਂ ਹੈ ਜੀ, 10th। ਅੱਛਾ 10ਵੀਂ, ਵਾਹ ਜੀ। ਅੱਛਾ ਇਹ ਦੇਖੋ ਯਾਰ, ਇਹ ਵੈਸੇ ਗੱਲ ਹੈਗੀ ਆ, ਇਹਦਾ ਮਤਲਬ ਤੁਸੀਂ ਸਪੈਸ਼ਲੀ ਅੱਜ ਦੇ ਦਿਨ ਆਏ ਇਸੇ ਚੱਕਰ 'ਚ ਹੋ ਕਿ ਖੈਰ ਮੈਂ ਤਾਂ ਬਾਈ ਚਾਂਸ ਹੀ ਅੱਜ ਦਾ ETA ਕਰਾ ਲਿਆ ਸੀਗਾ, ਉਹ ਬਣ ਗਿਆ ਕੁਦਰਤੀ, ਮੇਰੇ ਕੋਈ ਦਿਮਾਗ 'ਚ ਨਹੀਂ ਸੀ ਉਦੋਂ ਵੀ ਅੱਜ ਐਨਵਰਸਰੀ। ਉਹ ਮੈਨੂੰ ਅੱਜ ਹੀ ਯਾਦ ਆਇਆ ਮੈਨੂੰ ਵੀ ਅੱਜ ਐਨਵਰਸਰੀ ਹੈ ਜੀ। ਅੱਛਾ ਇੱਥੇ ਆ ਕੇ ਯਾਦ ਆਇਆ? ਨਹੀਂ, ਰਸਤੇ ਯਾਦ ਕਰਾਇਆ ਗਿਆ। ਅੱਛਾ ਰਸਤੇ ਯਾਦ ਕਰਾਇਆ ਗਿਆ। ਅੱਛਾ ਇਹਦਾ ਮਤਲਬ ਭਰਜਾਈ ਨੂੰ ਪਹਿਲਾਂ ਹੀ ਪਤਾ ਸੀ, ਉਹ ਸਿਰਫ ਇਹ ਦੇਖ ਰਿਹਾ ਸੀ ਕਿ ਦੇਖਾਂ ਕਿ ਯਾਦ ਆਉਂਦਾ ਕਿ ਨਹੀਂ। ਇਹ ਤਾਂ ਜਿਵੇਂ ਸਬੱਬ ਬਣਨਾ ਸੀ ਉਹ ਬਣ ਗਿਆ ਜੀ, ਇੱਥੇ ਆਏ ਤਾਂ ਬਚ ਗਏ। ਅੱਛਾ ਇਹ ਬਚ ਗਿਆ। ਅੱਛਾ ਤੇ ਜੇ ਨਾ ਯਾਦ ਆਉਂਦਾ ਇਹਨਾਂ ਨੂੰ ਤੇ ਤੁਸੀਂ ਵੀ ਫਿਰ ਟੈਕਸ ਭਰਨਾ ਪੈਂਦਾ ਹੈ ਨਾ, ਜ਼ਿਆਦਾ ਵੱਡਾ ਟੈਕਸ ਹੋ ਜਾਂਦਾ ਫਿਰ। ਅੱਛਾ ਹਾਲੇ ਜੁੱਤੀ ਤੇ ਜਾਨ ਛੁੱਟ ਰਹੀ ਹੈ। ਹਾਂ ਜੀ, ਜੁੱਤੀ ਤੇ ਛੁੱਟ ਜਾਣੀ ਜੀ। ਤੇ ਉਹ ਨਹੀਂ, ਉਹ ਤਾਂ ਨਾ ਵੀ ਹੁੰਦਾ ਤੇ ਪਾਕਿਸਤਾਨ ਦੀ ਜੁੱਤੀ ਸੀ ਜ਼ਰੂਰ, ਮੈਂ ਪਿਛਲੀ ਵਾਰ ਵੀ ਲੈ ਕੇ ਸੀ, ਐਤਕੀ ਵੀ ਲੈ ਕੇ ਜਾਣੀ ਹੈ ਜੀ। ਅੱਛਾ ਕਿਵੇਂ ਲੈ ਕੇ ਜਾਣੀ ਹੈ? ਅੱਛਾ ਤੇ ਜੇ ਨਾ ਹੁੰਦਾ ਤੇ ਇਹਨਾਂ ਨੂੰ ਫਿਰ ਕੀ ਸਜ਼ਾ ਮਿਲਣੀ ਸੀ? ਫਿਰ ਤਾਂ ਡਿਪੈਂਡ ਕਰਦਾ ਹੈ ਨਾ, ਇਹ ਫਿਰ ਮੇਰੇ ਤੇ ਡਿਪੈਂਡ ਕਰਦਾ ਕਿਹੜੀ ਚੀਜ਼ ਮੈਨੂੰ ਜ਼ਿਆਦਾ ਜ਼ਰੂਰੀ ਹੁੰਦੀ, ਫਿਰ ਉੱਤੇ ਜਿਹੜੀ ਨਹੀਂ ਲੈ ਕੇ ਦੇਣੀ ਹੁੰਦੀ ਫਿਰ ਉਹ ਮੰਗੀ ਦੀ। ਅੱਛਾ ਚਲੋ ਜੀ, ਇਹ ਵੈਸੇ ਬੜਾ ਚੰਗਾ ਜੀ। ਬਹਰਹਾਲ ਇਦਾਂ ਦੀਆਂ ਤੁਸੀਂ ਹੋਰ 60-70 ਵੈਡਿੰਗ ਐਨਵਰਸਰੀਆਂ ਮਨਾਓ ਜੀ। ਤੇ ਬਹਰਹਾਲ ਆਇੰਦਾ ਵੀ ਮੈਂ ਤਾਂ ਕਹਿੰਦਾ ਇੱਥੇ ਆ ਕੇ ਮਨਾਓ, ਤੇ ਅਗਲੇ ਸਾਲ ਆਉਂਦੇ ਹੋਏ ਬਲਕਿ ਮੈਨੂੰ ਵੀ ਕਾਲ ਕਰ ਦੇਣਾ, ਫਿਰ ਮੁਲਾਕਾਤ ਹੋਏਗੀ। ਤੇ ਬਹਰਹਾਲ ਇਹ ਬੜੀ ਸੋਹਣੀ ਗੱਲ ਆ, ਔਰ ਇਹ ਹੋਰ ਵੀ ਚੰਗੀ ਗੱਲ ਹੈ ਕਿ ਇੱਥੇ ਆਣਾ ਜਾਣਾ ਵੀ ਲੱਗ ਰਿਹਾ ਵਾ, ਤੇ ਲੋਕੀ ਆ ਰਹੇ ਔਰ ਬੜੇ ਖੁਸ਼ ਹੋ ਕੇ ਆ ਰਹੇ। ਜਿਹੜਾ ਇੱਕ ਵਾਰੀ ਆਉਂਦਾ ਉਹ ਕਹਿੰਦਾ ਕਿ ਮੁੜ ਕੇ ਅਸੀਂ ਦੂਜੇ ਪਾਸੇ ਵੀ ਜਾਈਏ।